कई ना इन्हां दे सीगे। मैं तैनूं दस्सिया 8 साल की उम्र सी, वो जिहड़ा सारा वाकिया ना सारा मेरे सामने होया। ਉਹ ਵੇਲਾ ਚੇਤੇ ਆਂਦਾ ਸਾਰਾ ਅੱਖਾਂ सारा ਦਾ बेले चेते आउंदा। निक्के निक्के बच्चे रोंदे आ, कुत्ते भौंकदे नहीं रोंदे आ, खून तां चुक चुक तपदे रब नूं। सही सही। पशु जंगल अवारा तुरे फिरदे आ, कोई मालक नहीं। कोई मालक ही नहीं ते गड्डियां जनाब जो फिर काफले मुक गए, गड्डियां बंद हो गई, तो इधरों फिर मुसलमान आने शुरू हो गए। आ गए जो उन्हें किया सानू पता है, जो उन्हें कर रहे हैं सानू पता, जो उन्होंने असी जिंदगी गुजारी है सानू पता। तेरे जी वो कुदरत का निज़ाम सी, कोई बस की गल नहीं, बस की गल नहीं। एक कुदरत वाले ने सब कुछ किया ते मननी पई। हाँ जी, कौन छड्ड के जाता मकान जमीनां आबाद कीतियां, कौन छड्ड के जाता? हाँ अपनी हत्ती आबाद कीतियां। हाँ जी, ਤੇ ਉਦੋਂ ਉਹਨਾਂ ਦੇ ਤਾਸੁਰਾਤ ਕੀ ਸਨ ਵਿਚਾਰੇ? ਉਹ ਰੋਂਦੇ ਸੀ ਯਾਰ, ਇੱਕ ਦੂਜੇ ਨਾਲ ਰੋਂਦੇ ਸੀ, ਇੱਕ ਦੂਜੇ ਨਾਲ। ਅਸੀਂ ਵੀ ਹੁਣ ਮੁਸਲਮਾਨ ਸੀ ਤੇ ਇਹ ਹੁਣ ਪਾਕਿਸਤਾਨ ਬਣ ਗਿਆ ਮੁਸਲਮਾਨ ਵਾਸਤੇ, ਤੇ ਅਸੀਂ ਤੇ ਨਾ ਹੁਣ ਜਾ ਸਕਦੇ ਸੀ ਭਾਈ, ਮਜਬੂਰੀਆਂ ਸੀ ਨਾ, ਇਹ ਬੜੀਆਂ ਮਜਬੂਰੀਆਂ ਸੀ ਭਾਈ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਨੂੰ ਉਸ ਵੇਲੇ ਬਿਲਕੁਲ ਹੋਸ਼ ਸੀਗੀ, ਤੇ ਇਸ ਪਿੰਡ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਬਾਕੀ ਸਾਰਿਆਂ ਦਾ ਕਿੱਦਾਂ ਦਾ ਵਸੇਬ ਕਿੱਦਾਂ ਦਾ ਸੀ? ਯਾਰ ਤੈਨੂੰ ਦੱਸਿਆ ਕੋਈ ਸਿਰ ਵੱਢਵਾਂ ਬੈਲ ਨਹੀਂ ਸੀ ਕਿਸੇ ਦੇ ਨਾਲ ਨਹੀਂ। ਅੱਛਾ, ਐਦਾਂ ਬਾਦੇ ਸੀ ਵੀ ਸਾਰੇ ਇੱਕੋ ਹੀ ਆ, ਸਾਰੇ ਇੱਕੋ ਹੀ ਆ। ਕੋਈ ਨਹੀਂ ਕਿਸੇ ਦਾ ਨਾ ਦੇਖਦਾ ਵੀ ਮੈਂ ਵੱਡਾ ਚੱਲਦਾ ਰਿਹਾ, ਨਾ ਕਹਿੰਦਾ ਸੀ ਮੈਂ ਛੋਟਾ ਆ, ਉਹਨੂੰ ਛੋਟੇ ਨੂੰ ਵੱਡਾ ਹੋ ਕੇ ਦਿਖਾਉਂਦੇ ਸੀ। ਵਾਹ, ਐਦਾਂ ਦਾ ਉਹ ਐਦਾਂ ਦਾ ਮਾਹੌਲ ਸੀ। ਇੱਥੇ ਤਾਂ ਹੁਣ ਬਣ ਗਿਆ ਵੀ ਮੈਂ ਵੱਡਾ, ਮੈਨੂੰ ਸਲਾਮ ਕਰੋ ਸਾਰੇ। ਹਾਂ, ਉਸ ਵਕਤ ਇਹ ਗੱਲ ਨਹੀਂ ਸੀ, ਸਾਰੇ ਮਤਲਬ ਇੱਕ ਹੀ ਬਰਾਬਰ ਸੀ, ਇੱਕ ਬਰਾਬਰ ਦੇ। ਮਾੜੇ ਨੂੰ ਸਗੋਂ ਬਹੁਤਾ ਚੰਗਾ ਜਾਣਦਾ, ਕਦੀ ਉਹਦੇ ਕੋਲ ਚੱਲ ਜਾਣਾ ਬੈਠ ਕੇ, ਕਦੀ ਸਾਡੇ ਕੋਲ ਆ ਜਾਣਾ, ਰੋਟੀ ਖਾਏ ਅਸੀਂ ਵੀ ਖਾ ਲਈ, ਉਹਨੇ ਵੀ ਖਾ ਲਈ, ਕੋਈ ਗੱਲ ਨਹੀਂ। ਵਿਚਾਰ ਉਦੋਂ ਵੀ ਕੋਈ ਨਹੀਂ ਸੀ ਯਾਰ। ਆ ਹੁਣ ਹੀ ਪਤਾ ਨਹੀਂ ਕੀ ਹੋ ਗਿਆ, ਮਜਬ ਨੇ ਦੱਸਤਾ ਕੋਈ ਉਹ ਕਰ ਲਿਆ, ਇਹ ਕਰ ਲਿਆ, ਤਰਨਾ ਤੇ ਅਮਲਾਂ ਨਾਲ ਆਇਆ। ਬੰਦਾ ਅਮਲਾਂ ਨਾਲ ਹੀ ਕਰਦਾ ਜੀ, ਜਦੋਂ ਵੀ ਜਿਹੜਾ ਵੀ ਚਾਹੇ ਆਪਣੇ ਥਾਂ ਜਿਹੜਾ ਅਮਲਾਂ ਨਾਲ ਚੱਲਦਾ। ਬਿਲਕੁਲ ਅੱਲਾਹ ਤਾਲਾ ਬਿਹਤਰ ਜਾਣਦਾ ਕਿਹੜਾ ਚੰਗਾ ਕਿਹੜਾ ਮਾੜਾ। ਹਾਏ ਹਾਏ, ਇਹ ਉਦੋਂ ਵੀ ਗੱਲ ਇਹ ਹੋਈ ਸੀ ਜਦੋਂ ਪ੍ਰਾਹੁਣਾ ਆਉਂਦਾ ਸੀ ਨਾ, ਉਹਦੀ ਬੜੀ ਖੁਸ਼ੀ ਮੰਗਣਾਉਣੀ। ਹੁਣ ਜਿਹੜਾ ਬੰਦਾ ਆਉਂਦਾ ਮੱਥੇ ਵੱਟ ਪਾ ਲੈਂਦੇ ਆ, ਇਹ ਕਿੱਥੋਂ ਆ ਗਿਆ, ਇਹ ਕਿੱਥੋਂ ਆ ਗਿਆ? ਹਾਂ, ਤੇ ਉਦੋਂ ਖੁਸ਼ ਹੁੰਦੇ। ਉਦੋਂ ਤੇ ਕੀ ਬਾਤ ਸੀ। ਉਹ ਇਹ ਜ਼ਮਾਨਾ ਇੱਧਰ, ਉਹ ਜ਼ਮਾਨਾ ਸੀ ਸੱਚ ਦਾ, ਸੱਚ ਦਾ ਸੀ। ਹੁਣ ਹੈਗਾ ਜ਼ਮਾਨਾ ਝੂਠ ਦਾ। ਜਿਹੜਾ ਝੂਠ ਬੋਲੇ ਉਹੀ ਚੰਗਾ। ਉਹ ਅੱਗੇ ਕੇ ਨੰਬਰਦਾਰ ਵੀ ਹੋਈ ਤੇ ਜੈਲਦਾਰ ਵੀ ਹੋਈ ਤੇ ਆਹੋ, ਤੇ ਜਿਹੜਾ ਸੱਚ ਬੋਲੇ ਉਹ ਥੱਲੇ। ਉਹ ਕਹਿੰਦੇ ਇਹਦਾ ਬੋਲਣਾ ਹੀ ਨਹੀਂ ਹੁੰਦਾ। ਸਹੀ ਸਹੀ ਸਹੀ, ਸੱਚੀ ਗੱਲ ਨਹੀਂ, ਸਹੀ ਸੱਚੀ ਗੱਲ ਹੈ। ਨਹਿਰ ਪੱਟੀ ਹੈ ਨਾ ਜੀ, ਇਹ ਜਿਹੜਾ ਸੂਆ ਗਿਆ ਆ ਪੱਟ ਕੇ ਗਿਆ ਗੁਰਦੁਆਰੇ ਨੂੰ। ਅੱਛਾ, ਸਾਰੇ ਪਿੰਡ ਦੀਆਂ ਰੋਟੀਆਂ ਜਿੱਥੇ ਨਾ ਐਲਾਨ ਕਰਤਾ ਵੀ ਬਾਬਾ ਜੀ ਨੂੰ ਪਾਣੀ ਦੇਣਾ, ਨਹਾਉਣ ਵਾਸਤੇ ਤਲਾਅ ਨੂੰ ਐਲਾਨ ਕਰਤਾ। ਕੋਈ ਰੋਟੀਆਂ ਪਕਾਈ ਲਈ ਜਾਂਦਾ, ਕੋਈ ਕਈਆਂ ਲਈ ਜਾਂਦਾ। ਉਹ 2-3 ਦੇ ਵਿੱਚ ਖਾਣਾ ਪੱਟ ਕੇ ਉਹ ਮਾਰਿਆ। 2 ਦਿਨਾਂ 'ਚ? 2-3 ਦਿਨ ਥੋੜੀ ਦੁਨੀਆ ਸੀ। ਅੱਛਾ, ਪੱਟ ਕੇ ਪਰਾਂ ਮਾਰਿਆ। ਇੰਨਾ ਇਤਫਾਕ, ਇੰਨਾ ਕਦਰ ਨਾ ਹੁਣ ਹੋਣਾ ਨਾ ਹੁਣ ਕਰਦਾ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸਰੋਵਰ ਹੈਗਾ, ਉਹ ਇਹ ਪਾਣੀ ਜਾਂਦਾ ਸੀ, ਉਹ ਇੱਥੋਂ ਜਾਂਦਾ? ਹਾਂ, ਉਹ ਇੱਥੋਂ ਜਾਂਦਾ। ਉਹ ਜਿਹੜਾ ਇਹਦਾ ਜਿਹੜਾ ਦੋਸਤ ਸੀ, ਇਹ ਉਹਦਾ ਕੰਮ ਆ ਜਾਂ ਇਮਰਾਨ ਖਾਨ ਦਾ ਕੰਮ ਹੈ। ਇਹਨਾਂ ਨੇ ਨਵਜੋਤ ਸਿੰਘ ਸਿੱਧੂ, ਉਹਨੇ ਵੀ ਤਕਰੀਰ ਕੀਤੀ। ਹਾਂ, ਬਿਲਕੁਲ ਬਿਲਕੁਲ ਸੁਣਦੇ ਰਹੇ ਅਸੀਂ। ਤੇ ਉਹਨਾਂ ਦਾ ਤਾਮਨ ਸਿੱਖ ਭਰਾ ਦੀ ਥੋੜਾ ਕਰ ਰਹੀ ਹੈ, ਬਹੁਤ ਕੰਮ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਆਪਾਂ ਜਿੱਥੇ ਜਿਹੜੇ ਵੀ ਪਿੰਡ ਗਏ ਹਨ, ਉਹਦੇ ਫੈਨ ਸਾਨੂੰ ਲੱਭ ਜਾਂਦੇ ਆ। ਉਹਦੀਆਂ ਗੱਲਾਂ ਹੀ ਬੜੀਆਂ ਪਿਆਰੀਆਂ ਯਾਰ, ਪੰਜਾਬੀ ਦੇ ਵਿੱਚ। ਪੰਜਾਬੀ ਦੇ ਵਿੱਚ ਉਹਦੀਆਂ ਗੱਲਾਂ ਹੀ ਬੜੀਆਂ ਪਿਆਰੀਆਂ। ਉਹ ਨਵਜੋਤ ਸਿੰਘ ਸਿੱਧੂ ਜੇ ਪਾਕਿਸਤਾਨ 'ਚ ਕਿੱਥੇ ਇਲੈਕਸ਼ਨ ਤੇ ਖਲੋ ਜਾਵੇ, ਮੇਰਾ ਖਿਆਲ ਆ ਉਹਨੇ ਉਹ ਜਿੱਤ ਲੈਣਾ।
ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦੀ ਕਹਾਣੀ, ਪੰਜਾਬ ਦਾ ਕਿੱਸਾ, ਵੰਡ ਦਾ ਕਿੱਸਾ ਔਰ ਉਸ ਤੋਂ ਪਹਿਲੇ ਪਿਆਰ ਮੁਹੱਬਤ ਸਾਂਝ ਦੇ ਕਿਸੇ ਨੂੰ ਲੈ ਕਰਕੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਇੱਕ ਪਿੰਡ ਦੇ ਵਿੱਚ। ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ ਜੀ। ਬਾਬਾ ਜੀ ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਸਦੀਕ। ਮੁਹੰਮਦ ਸਦੀਕ। ਤੁਹਾਡੇ ਵਾਲਦ ਸਾਹਿਬ? ਨੂਰ ਮੁਹੰਮਦ। ਨੂਰ ਮੁਹੰਮਦ। ਦਾਦਾ ਜੀ ਦਾ ਨਾਮ ਯਾਦ ਆ? हाँ जी, शादी। शादी? हाँ जी। अच्छा ਬਜ਼ੁਰਗੋ ਤੁਸੀਂ ਇੱਥੇ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਇਹ ਜੀ ਨੌਰ ਸਿੰਘ ਜੱਟਾਂ ਦਾ ਪਿੰਡ ਸੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ। ਨੌਰ ਸਿੰਘ ਜੱਟਾਂ? ਨੌਰ ਸਿੰਘ ਜੱਟਾਂ। ਅੱਛਾ। ਕਿਉਂਕਿ ਸਾਰਾ ਪਿੰਡ ਜੱਟਾਂ ਦਾ ਸੀ। ਅੱਛਾ। ਤੇ ਉੱਥੋਂ ਜਿਹੜੇ ਸੀ ਨਾ ਹਿੰਦੂ, ਉੱਥੋਂ ਜਿਹੜੇ ਉਹ ਨਾਲ ਹੀ ਉੱਠ ਕੇ ਇੱਧਰ ਜ਼ਮੀਨ ਜਦੋਂ ਆਬਾਦ ਹੋਈ ਆ। ਅੱਛਾ। ਤੇ ਨਾਲ ਹੀ ਸਾਡਾ ਬਾਬਾ ਆ ਗਿਆ ਇੱਥੇ। ਅੱਛਾ। ਇੱਥੇ ਤੇ ਨਾਲ ਹੀ 8-7 ਕਿੱਲੇ ਸਾਨੂੰ ਮਿਲ ਗਈ। ਉਹਨਾਂ ਨੂੰ ਮਰਬਾ ਮਿਲ ਗਈ ਜਾਂ 2-2 ਮਰਬੇ ਮਿਲ ਗਏ। ਆਬਾਦ ਕਰਕੇ ਤੇ ਇੱਥੇ ਆਬਾਦ ਕਰਕੇ ਬਹਿ ਗਏ। ਆਪਣੇ ਹੀਰਾਂ ਜਾਂ ਗਾਉਣ ਲੱਗ ਪਏ। ਹੀਰਾਂ ਜਾਂ ਦਾ ਮਤਲਬ ਕੀ ਵੀ ਖੁਸ਼ ਖਾਸ਼। ਹਾਂ, ਪਿਆਰ ਮੁਹੱਬਤ। ਪਿਆਰ ਮੁਹੱਬਤ ਨਾਲ ਤੂੰ ਮੁਸਲਮਾਨ ਆ, ਤੂੰ ਹਿੰਦੂ ਆ ਜਾਂ ਕੋਈ ਆ, ਤੂੰ ਆਪਣੇ ਮਜ਼ਹਬ ਨੂੰ ਜਾਣਦਾ, ਮੈਂ ਆਪਣੇ ਨੂੰ ਜਾਣਦਾ। ਕੋਈ ਉਹਦੇ 'ਚ ਨੁਕਤਾਚੀਨੀ ਨਹੀਂ ਸੀ। ਨੁਕਤਾਚੀਨੀ ਨਹੀਂ ਸੀ। ਕੋਈ ਨੁਕਤਾਚੀਨੀ। ਅੱਛਾ, ਤੁਹਾਡੀ ਹੁਣ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਜੀ ਹੁਣ ਹੈ ਇਸ ਵਕਤ ਤੋਂ ਉਮਰ 82 ਸਾਲ। 82 ਸਾਲ। ਤੇ ਆਪਾਂ ਜਿਹੜੇ ਪਿੰਡ ਬੈਠੇ ਆ, ਇਸ ਪਿੰਡ ਦਾ ਨਾਂ ਕੀ ਹੈ? ਇਹਦਾ ਨਾਂ ਜੀ ਭੋਲੇ ਦੇ ਨਾਂ ਸੀ ਭੋਲਾ। ਭੋਲਾ ਚੱਕ। ਭੋਲਾ ਚੱਕ। ਭੋਲਾ ਜੈਲਦਾਰ ਹੁੰਦਾ ਸੀ ਜਦੋਂ ਇਹ ਆਬਾਦ ਹੋਇਆ, ਉਦੋਂ ਨਾਂ ਭੋਲਾ ਸੀ ਉਹਦਾ। ਮਤਲਬ ਤੁਹਾਡੇ ਜਿਹੜੇ ਵੱਡੇ ਸੀ ਸ਼ਾਦੀ ਹੋਰੀ, ਜਦੋਂ ਇਹ ਸੈਣੀ ਬਾਹਰ ਆਬਾਦ ਹੋਈ ਹੈ, ਠੀਕ ਹੈ, ਉਦੋਂ ਤੁਸੀਂ ਕਹਿ ਰਹੇ ਹੋ ਕਿ ਉਦੋਂ ਉਹ ਸਰਦਾਰਾਂ ਨਾਲ ਉੱਥੋਂ ਆ ਕੇ ਇੱਥੇ ਆਏ ਤੇ ਜਿਹੜਾ ਇਹਨਾਂ ਦਾ ਵੱਡਾ ਸੀ ਭੋਲੇ, ਉਹਦੇ ਨਾਂ ਤੇ ਇਹ 6 ਜੀਂਬੇ ਜਿਹੜਾ ਹੈ ਉਹ ਆਬਾਦ ਹੋ ਗਿਆ। ਆਬਾਦ ਹੋ ਗਿਆ ਜੀ। ਠੀਕ ਹੈ, ਇੰਝ ਹੀ ਹੈ। ਇਹ 7 ਪਿੰਡਾਂ ਦਾ ਜੈਲਦਾਰ ਭੋਲਾ ਸੀਗਾ। 7 ਪਿੰਡਾਂ ਦਾ। ਹਾਂਜੀ। ਅੱਛਾ ਬਜ਼ੁਰਗੋ, ਤੁਹਾਡੀ ਉਮਰ ਜਿਹੜੀ ਹੈ ਉਹ ਇਸ ਵੇਲੇ ਕਿੰਨੀ ਕੁ ਹੈਗੀ ਹੈ? ਇਸ ਵੇਲੇ ਮੈਨੂੰ ਤਾਂ ਹੁਣ ਇਹ ਮੈਂ ਤਾਂ ਪੜ੍ਹ ਬੰਦਾ ਜੀ। ਅੱਛਾ। ਤੇ ਉਂਝ ਆ ਵੀ 80 ਜਾਂ 82 ਇੱਥੇ ਤਾਂ ਹੈਗਾ ਮਸਲਾ। ਅੱਛਾ, 80-82 ਸਾਲ ਹੋਣੀ ਹੈ। ਠੀਕ ਹੈ, ਚਲੋ 80 ਲਾ ਲਓ। ਹਾਂ, ਤੇ ਮਤਲਬ 8-10 ਸਾਲਾਂ ਦੇ ਉਦੋਂ ਹੈ ਸੀ? ਹਾਂ, ਇੰਨੀ ਕੁ ਤਾਂ ਹੈ। ਜੋ ਹੋਸ਼ ਸੀ ਮੈਨੂੰ। ਅੱਛਾ, ਹੋਸ਼ ਸੀ ਜਦੋਂ ਉਜਾੜੇ ਪਿਆ ਵੀ ਸਾਨੂੰ ਪਤਾ ਵੀ ਕੁੱਤੇ ਰਾਤ ਨੂੰ ਭੌਂਕਦੇ ਸੀ। ਭੌਂਕਦੇ ਨਹੀਂ ਸੀ, ਉਹ ਰੋਂਦੇ ਸੀਗੇ। ਅੱਛਾ। ਰੋਂਦੇ ਸੀਗੇ ਤੇ ਦੁੱਧ ਇਸੇ ਤਰ੍ਹਾਂ ਜਿਹੜਾ ਕਾੜਨਾ ਰਾਤ ਨੂੰ ਸਵੇਰ ਨੂੰ ਦੁੱਧ ਤੱਤਾ ਕਰਕੇ ਨਾ ਕਾੜਨੇ ਉੱਤੇ ਰੱਖ ਦਿੱਤੇ ਆ ਦੁੱਧਾਂ ਦੇ। ਅੱਛਾ। ਤੇ ਪਿੱਛੋਂ ਆਰਡਰ ਬਣ ਗਿਆ ਜੀ, ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਬਸ ਉਹਨਾਂ ਨੂੰ ਉਸੇ ਤਰ੍ਹਾਂ ਹੀ ਉਹ ਦੁੱਧ ਵੀ ਉੱਥੇ ਹੀ ਪੈ ਰਹਿਣ ਦਿੱਤੇ ਆ। ਆਪਾਂ ਆਪਣੀ ਤਿਆਰੀ ਕਰਤੀ ਹੈ। ਤਿਆਰੀ ਕਰ ਲਈ। ਅੱਛਾ, ਵੰਡ ਦੀ ਗੱਲ ਆਪਾਂ ਕਰਾਂਗੇ ਬਾਅਦ 'ਚ, ਲੇਕਿਨ ਪਹਿਲੇ ਸਾਨੂੰ ਇਹ ਦੱਸੋ ਕਿ ਜਿਹੜਾ ਭੋਲੇ ਚੱਕ ਹੈਗਾ, ਇਹਦੇ ਲਾਗੇ ਕਿਹੜੇ ਪਿੰਡ ਦੇ? ਇਹਦੇ ਲਾਗੇ ਜੀ ਕਾਮਾਂ ਵਾਲੀਆਂ 2, ਇੱਕ ਹੈਗੀਆਂ ਸਿੱਖਾਂ ਦੀਆਂ 2, ਰਾਈਆਂ ਦੀ ਕਾਮਾਂ ਵਾਲੀ ਪਰਾਂ ਚੱਲ ਜਾਂਦੀ ਆ, ਉਹ ਪਰਾਂ ਉੱਥੇ ਫਿਰ ਰਾਮੋਣਾ ਚੱਲ ਜਾਂਦਾ ਪਰਾਂ ਮੁਸਲਮਾਨਾਂ ਦਾ। ਆ ਗਿਆ ਇੱਟਾਂ ਵਾਲੀ, ਅੱਗੇ ਆ ਗਿਆ ਰੂੜੇ ਦਾ ਬਾੜਾ, ਮਾਮਦੀ ਦਾ ਬਾੜਾ, ਉਹ ਸੈਣੀਆਂ ਦਾ 7 ਚੱਕ, 4 ਚੱਕ, 6 ਚੱਕ, 5 ਚੱਕ। ਅੱਛਾ ਬਜ਼ੁਰਗੋ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਨੂੰ ਉਸ ਵੇਲੇ ਬਿਲਕੁਲ ਹੋਸ਼ ਸੀਗੀ, ਤੇ ਇਸ ਪਿੰਡ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਬਾਕੀ ਸਾਰਿਆਂ ਦਾ ਕਿੱਦਾਂ ਦਾ ਵਸੇਬ ਕਿੱਦਾਂ ਦਾ ਸੀ? ਯਾਰ ਤੈਨੂੰ ਦੱਸਿਆ, ਕੋਈ ਸਿਰ ਵੱਢਵਾਂ ਬੈਰ ਨਹੀਂ ਸੀ ਕਿਸੇ ਦੇ ਨਾਲ ਨਹੀਂ। ਅੱਛਾ। ਐਦਾਂ ਬਾਦੇ ਸੀ ਵੀ ਸਾਰੇ ਇੱਕੋ ਹੀ ਆ। ਸਾਰੇ ਇੱਕੋ ਹੀ ਆ, ਕੋਈ ਨਹੀਂ ਕਿਸੇ ਦਾ ਨਾ ਦੇਖਦਾ ਵੀ ਮੈਂ ਵੱਡਾ ਜੈਲਦਾਰ ਆ, ਨਾ ਕਹਿੰਦਾ ਸੀ ਮੈਂ ਛੋਟਾ ਆ। ਉਹਨੂੰ ਛੋਟੇ ਨੂੰ ਵੱਡਾ ਹੋ ਕੇ ਦਿਖਾਉਂਦੇ ਸੀ ਉਹ। ਵਾਹ। ਏਦਾਂ ਦਾ ਮਾਹੌਲ ਸੀ ਇੱਥੇ। ਤਾਂ ਹੁਣ ਬਣ ਗਿਆ ਵੀ ਮੈਂ ਵੱਡਾ, ਮੈਨੂੰ ਸਲਾਮ ਕਰੋ ਸਾਰੇ। ਉਸ ਵਕਤ ਇਹ ਗੱਲ ਨਹੀਂ ਸੀ। ਸਾਰੇ ਮਤਲਬ ਇੱਕ ਹੀ ਬਰਾਬਰ ਸੀ। ਇੱਕ ਬਰਾਬਰ ਦੇ, ਮਾੜੇ ਨੂੰ ਸਗੋਂ ਬਹੁਤਾ ਚੰਗਾ ਜਾਣਦਾ। ਵਾਹ ਵਾਹ ਵਾਹ। ਅੱਛਾ, ਤੁਹਾਨੂੰ ਪਤਾ ਇੱਥੇ ਕਿਹੜੇ ਸਿੱਖਾਂ ਦੇ ਕਿਹੜੇ ਪਰਿਵਾਰ ਸੀ, ਹਿੰਦੂਆਂ ਦੇ ਕਿਹੜੇ ਪਰਿਵਾਰ ਸੀ? ਇੱਥੇ ਦੀ ਜਦੋਂ ਇੱਕ ਸਾਡੇ ਨਾਲ ਹੀ ਘਰ ਹੁੰਦਾ ਸੀ, ਕੱਚਾ ਜਿਹਾ ਘਰ ਹੁੰਦਾ ਸੀ, ਉਦੋਂ ਵਿਚਾਰਾ ਸਿੱਖ ਹੁੰਦਾ ਸੀ ਇੱਕ। ਉਹ ਕਿਰਪਾਨ ਰੱਖ ਕੇ, ਜਿਹੜਾ ਸਿੱਖਾਂ ਦੀ ਕਿਰਪਾਨ ਹੁੰਦੀ ਆ, ਇੱਥੇ ਗਾਲ ਪਾਇਆ ਹੁੰਦਾ, ਇੱਥੇ ਕਿਰਪਾਨ ਹੈ, ਉਹ ਨਿਸ਼ਾਨੀ ਹੁੰਦੀ, ਉਹਨਾਂ ਨੇ ਪਾਈ ਰੱਖਦਾ ਸਾਰੇ ਜਿਹੜੀ। ਤੇ ਹਿੰਦੂ ਲੋਕ ਨਹੀਂ ਇੱਦਾਂ ਕਰਦੇ। ਅੱਛਾ। ਉਹਦਾ ਦਾੜੀ ਮੁੰਨੇ ਹੁੰਦੇ ਸਾਡੇ ਵਾਂਗੂ। ਅੱਛਾ, ਉਹ ਹਿੰਦੂ ਸੀਗੇ? ਆ ਹਿੰਦੂ ਸਾਰੇ। ਅੱਛਾ। ਹਾਂਜੀ, ਇਹ ਹਿੰਦੂਆਂ ਦਾ ਪਿੰਡ ਸੀ ਸਾਰਾ। ਤੇ ਨਾਮ ਕੋਈ ਯਾਦ? ਨਾਂ ਜੀ ਹੈਗਾ ਸੀ, ਪਹਿਲੇ ਸਾਡੇ ਕੋਲ ਆਇਆ ਜੀ ਹੁਕਮ ਚੰਦ। ਹੁਕਮ ਚੰਦ। ਜਦੋਂ ਇੰਡੀਆ ਪਾਕਿਸਤਾਨ ਬਣਿਆ, ਹੁਕਮ ਚੰਦ ਮੂਰਾਜ ਦਾ ਪੁੱਤਰ ਸੀਗਾ। ਅੱਛਾ। ਉਹ ਮੂਰਾਜ ਜਿਹੜਾ ਸੀਗਾ, ਉਹ ਸੀਗਾ ਭੋਲੇ ਦਾ ਪੁੱਤ। ਉਹ ਆਪਣੇ ਕਾਗਜ਼ ਲੈਣ ਵਾਸਤੇ ਇੱਥੇ ਆਇਆ ਸਾਡੇ ਕੋਲ। 2 ਮਹੀਨੇ ਪੂਰਾ ਰਿਹਾ ਇੱਥੇ ਸਾਡੇ ਕੋਲ। 47 ਤੋਂ ਬਾਅਦ ਆਇਆ ਸੀ? ਹਾਂਜੀ। ਨੰਬਰਦਾਰ ਮੁਖਤਾਰ ਖਾਂ ਹੁੰਦਾ ਸੀ ਇੱਥੇ, ਰਾਜਪੂਤ। ਅੱਛਾ।
ਕਦੀ ਉਹਦੇ ਕੋਲ ਚੱਲ ਜਾਣਾ ਬੈਠ ਕੇ, ਕਦੀ ਸਾਡੇ ਕੋਲ ਆ ਜਾਣਾ। ਰੋਟੀ ਖੈਰ ਅਸੀਂ ਵੀ ਖਾ ਲਈ, ਉਹਨੇ ਵੀ ਖਾ ਲਈ, ਕੋਈ ਗੱਲ ਨਹੀਂ। ਵਿਚਾਰ ਉਦੋਂ ਵੀ ਕੋਈ ਨਹੀਂ ਸੀ ਯਾਰ। ਆ ਹੁਣ ਹੀ ਪਤਾ ਨਹੀਂ ਕੀ ਹੋ ਗਿਆ। ਮਜਬ ਨੇ ਦੱਸਤਾ ਕੋਈ ਜਾਓ ਕਰ ਲਿਆ, ਇਹ ਕਰ ਲਿਆ। ਤਰਨਾ ਤੇ ਅਮਲਾਂ ਨਾਲ ਆ। ਬੰਦਾ ਅਮਲਾਂ ਨਾਲ ਹੀ ਤਰਦਾ ਜੀ, ਜਦੋਂ ਵੀ ਜਿਹੜਾ ਵੀ ਚਾਹੇ ਆਪਣੇ ਥਾਂ ਜਿਹੜਾ ਅਮਲਾਂ ਨਾਲ ਚੱਲਦਾ। ਬਿਲਕੁਲ ਅੱਲਾਹ ਤਾਲਾ ਬਿਹਤਰ ਜਾਣਦਾ ਕਿਹੜਾ ਚੰਗਾ ਕਿਹੜਾ ਮਾੜਾ। ਹਾਏ ਹਾਏ, ਇਹਦੇ ਚ ਕੋਈ ਦਾਵਾ ਨਹੀਂ ਕਰ ਸਕਦਾ, ਕੋਈ ਦਾਵਾ ਨਹੀਂ ਕਰ ਸਕਦਾ। ਲੇਕਿਨ ਹੁਣ ਦਾਅਵੇਦਾਰ ਬਣ ਗਏ ਆਪਾਂ, ਮੇਰਾ ਖਿਆਲ। ਨਹੀਂ ਜੀ, ਦਾਅਵੇਦਾਰ ਕਿੱਦਾਂ ਬਣ ਗਏ? ਆਪਾਂ ਗੱਲੇ ਬਾਤੀ ਤੇ ਬਣ ਗਏ ਨਾ। ਉਹ ਅੱਲਾਹ ਨੂੰ ਪਤਾ ਜੀ, ਕੋਈ ਪਤਾ ਨਹੀਂ। ਹਰ ਬੰਦਾ ਕਹਿੰਦਾ ਜੀ ਮੈਂ ਚੰਗਾ ਵਾਂ। ਬਸ ਚੰਗਾ, ਜਦੋਂ ਅੱਲਾਹ ਜਿਹਨੂੰ ਚੰਗਾ ਕਰੇ ਉਹ ਆਪੇ ਬਣ ਜਾਂਦਾ। ਅੱਛਾ ਬਜ਼ੁਰਗੋ, ਕੋਈ ਉਹ ਸਰਦਾਰ ਦਾ ਨਾਮ ਪਤਾ ਕੀ ਸੀਗਾ ਜਿਹੜਾ ਕਿਰਪਾਨ ਪਾਈ ਰੱਖਦਾ ਸੀਗਾ? ਕਿਰਪਾਨ ਜਿਹੜਾ ਪਾਈ ਰੱਖਦਾ ਉਹਦਾ ਨਾਂ ਸੀਗਾ, ਮੈਨੂੰ ਚੇਤਾ ਭੁੱਲ ਗਿਆ ਜੀ, ਭੁੱਲ ਗਿਆ ਨਾ। ਇੱਕ ਸੀਗਾ ਇਹ ਕੀ ਉਹਦਾ ਨਾਂ ਸੀ? ਉਹਦਾ ਨਾਂ ਸੀ ਤੋਂ ਜਦੋਂ ਨਾ ਆ ਪੁਲ ਬੰਦ ਕਰ ਦਿੱਤਾ। ਅੱਛਾ। ਕਾਫਲੇ ਲੰਘਦੇ ਸੀ ਨਾ। ਹਾਂ। ਆ ਸਿੱਖਾਂ ਦੇ ਪਿੰਡ ਸੀ ਸਾਰੇ, ਆ ਇੱਧਰੋਂ ਆਉਂਦੇ ਸੀ ਨਾ, ਇੱਥੋਂ ਕਾਫਲੇ ਐਸੇ ਸੜਕ ਲੰਘਦੇ ਸੀ। ਉਹ ਜੈਲਦਾਰਾਂ ਦਾ ਸੀਗਾ ਉੱਥੇ ਆਤਾ, ਉਹ ਪਰ ਉਹ ਸਰਾਂ ਬਣਾਈ ਸੀ। ਉਹ ਸਦਾ ਬਾਤ ਤੋਂ ਲਾਉਂਦੇ ਹੁੰਦੇ ਜਦੋਂ ਪਾਣੀ ਵੀ ਸਦਾ ਬਾਤ ਹੋਣਾ, ਤੇ ਉੱਦਾਂ ਵੀ ਬੱਚੇ ਸਦਾ ਬਾਤ ਵਾਸਤੇ ਉਹ ਸਰਾਂ ਬਣਾਈ ਸੀ। ਅੱਛਾ, ਸਰਾਂ ਬਣਾਈ ਸੀ। ਆ ਰਸਤਾ ਸੀ ਸਿੱਧਾ ਆਇਆ। ਠੀਕ। ਅੱਛਾ, ਉਹ ਕਾਫਲੇ ਜਿਹੜੇ ਇੱਥੋਂ ਲੰਘਦੇ ਸੀ, ਸਾਨੂੰ ਆਰਡਰ ਹੋਇਆ ਵੀ ਜੇ ਕਾਫਲੇ ਇੱਥੇ ਸਿੱਖਾਂ ਦੇ ਲੰਘਦੇ ਆ ਤੇ ਤੁਸੀਂ ਇੱਦਾਂ ਕਰੋ ਵੀ ਆਪਣੇ ਬੱਚੇ ਲੈ ਕੇ। ਤੇ ਉਦੋਂ ਕਪਾਵਾਂ ਹੁੰਦੀਆਂ ਸੀ ਬੜੀਆਂ ਜਵਾਨ, ਆ ਡੱਡੀਆਂ ਕਪਾਵਾਂ ਹੁੰਦੀਆਂ, ਆ ਜਿਹੜੇ ਮੁੱਢ ਹੁੰਦੇ ਸੀ। ਅੱਛਾ। ਅਸੀਂ ਆ ਫਿਰ ਸਾਨੂੰ ਇਹਨਾਂ ਨਿਆਈ ਜ਼ਮੀਨ ਦੇ ਵਿੱਚ ਅਸੀਂ ਛੋਟੇ ਹੁੰਦੇ ਨਾ ਜਿਹੜੇ, ਉਹ ਉੱਥੇ ਸਾਨੂੰ ਵਾਰਤਾ ਵੀ ਜਿਹੜੇ ਕਾਫਲੇ ਆਉਂਦੇ ਆ ਉਹ ਕੋਈ ਨੁਕਸਾਨ ਨਾ ਕਰਨ ਸਾਡਾ। ਚਾਚਾ ਸਾਡਾ ਜਵਾਨ ਹੁੰਦਾ ਸੀ। ਅੱਛਾ। ਉਹਨੇ ਬਰਸ਼ੀਆਂ ਹੁੰਦੀਆਂ ਉਦੋਂ ਇੱਦਾਂ ਦੀਆਂ ਲੱਕੜਾਂ ਨਹੀਂ ਆ ਬਾਂਹ ਦੀਆਂ, ਉਹਨਾਂ ਅੱਗੇ ਬਰਸ਼ੀਆਂ ਲੱਗੀਆਂ ਹੁੰਦੀਆਂ ਜਿਹੜੇ, ਉਹ ਹਥਿਆਰ ਹੁੰਦਾ ਉਦੋਂ। ਤੇ ਜਾਂ ਗਤਕਾ, ਉਹ ਰਾਈਫਲ ਰੂਫ ਤੇ ਪਿਸਤੌਲ ਕਦੀ ਕੋ ਹੁੰਦਾ ਸੀ, ਕਿਸੇ ਕੋਲ ਡਾਂਗ ਹੀ ਨਹੀਂ ਤੇ ਚੱਲਦੀ ਸੀ। ਤੇ ਉਹ ਜਨਾਬ ਫਿਰ ਅਸੀਂ ਇੱਥੇ ਬੱਚੇ ਆ ਗਏ ਤੇ ਰਾਤ ਇੱਥੇ ਕੱਟੀ ਆ, 2 ਰਾਤਾਂ ਇੱਥੇ ਕੱਟੀਆਂ। ਅੱਛਾ। ਕਾਫਲੇ ਟੁੱਟ ਗਏ ਆ। ਇੱਕ ਸ਼ਾਂਤੀ ਹੁੰਦਾ ਸੀ, ਉਹ ਰਹਿੰਦਾ ਸੀ ਇੱਥੇ ਆਇਆ। ਸ਼ਾਂਤੀ ਸੀ, ਹਿੰਦੂ ਸੀ ਉਹ ਵੀ। ਤੇ ਉਹ ਜਦੋਂ ਆ ਬੰਦ ਸੀ ਨਾ ਪੁਲ, ਹੁਣ ਨਹਿਰ ਚੱਲਦੀ ਸੀ। ਉਹਨੇ ਜਨਾਬ ਲੰਘ ਕੇ ਤੇ ਕਹਿੰਦਾ ਮੈਂ ਅੱਗੇ ਵੀ ਜਦੋਂ ਨਹਿਰ ਦੇ ਲਾਗੇ ਤੇ ਨਹਾਉਂਦੇ ਰਹਿੰਦੇ ਆ, ਸਾਡੇ ਮੁੰਡੇ ਵੀ ਨਹਾਉਂਦੇ ਰਹਿੰਦੇ ਆ। ਅੱਛਾ। ਉਹਨੇ ਵੀ ਦਲੇਰ ਕੀਤੀ ਵੀ ਚੱਲ ਮੈਂ ਹੁਣ ਇਹਦੀ ਪੁਲ ਨਹੀਂ ਲੰਘਣ ਦਿੰਦੇ, ਮੈਂ ਇਹਦੀ ਲੰਘ ਜਾਣਾ। ਘਬਰਾ ਗਿਆ, ਡੁੱਬ ਗਿਆ। ਅੱਛਾ। ਕਾਫਲਾ ਤੁਹਾਡਾ ਬੈਠਾ ਉੱਥੇ। ਅੱਛਾ। ਨਨਕਾਣੇ ਕਾਫਲੇ ਬਹਿੰਦੇ ਨੇ, ਗੱਡੀਆਂ ਲਿਜਾਂਦੀਆਂ। ਨਨਕਾਣਾ ਸਾਹਿਬ ਕੈਂਪ ਲੱਗਾ ਸੀ ਨਾ। ਕੈਂਪ ਲੱਗਾ ਸੀ ਤੇ ਗੱਡੀਆਂ ਲਿਜਾਂਦੀਆਂ ਸੀਗੀਆਂ ਵਾਰੀ ਨਾਲ। ਤੇ ਉਹ ਗੱਡੀਆਂ ਜਨਾਬ ਜਦੋਂ ਫਿਰ ਉਹ ਕਾਫਲੇ ਮੁੱਕ ਗਏ, ਗੱਡੀਆਂ ਬੰਦ ਹੋ ਗਈਆਂ, ਤੇ ਇੱਧਰੋਂ ਫਿਰ ਮੁਸਲਮਾਨ ਆਉਣੇ ਸ਼ੁਰੂ ਹੋ ਗਏ। ਆ ਗਏ, ਜੋ ਉਹਨਾਂ ਕੀਤਾ ਸਾਨੂੰ ਪਤਾ, ਜੋ ਉਹਨਾਂ ਕਰਦੇ ਰਹੇ ਸਾਨੂੰ ਪਤਾ, ਜੋ ਉਹਨਾਂ ਨਾਲ ਅਸੀਂ ਜ਼ਿੰਦਗੀ ਗੁਜ਼ਾਰੀ ਹੈ ਸਾਨੂੰ ਪਤਾ। ਬਸ ਗੱਲ ਹੀ ਨਹੀਂ ਜਾਈ। ਅੱਛਾ ਬਜ਼ੁਰਗੋ, ਤੁਸੀਂ ਦੱਸਿਆ ਕਿ ਜੋ ਉਹਨਾਂ ਨਾਲ ਜ਼ਿੰਦਗੀ ਗੁਜ਼ਾਰੀ ਆ, ਜਾਂ ਜੋ ਉਸ ਵੇਲੇ ਹਾਲਾਤ ਸੀਗੇ, ਜਦੋਂ ਸਾਰਾ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੇ ਅਮਨ ਨਾਲ, ਪਿਆਰ ਮੁਹੱਬਤ ਨਾਲ, ਜਿਵੇਂ ਇੱਕ ਹੀ ਵੱਡੇ ਦੀ ਔਲਾਦ ਹੋਏ ਬੈਠੇ ਸੀ, ਉਹ ਫਿਰ ਇੱਥੋਂ ਕਿਸ ਤਰ੍ਹਾਂ, ਚਾਹੇ ਉਹ ਹਿੰਦੂ ਸਨ ਚਾਹੇ ਉਹ ਸਿੱਖ ਸਨ, ਉਹ ਅੱਜ ਅਗਰ ਮੈਨੂੰ ਕੋਈ ਆਖੇ ਯਾਰ ਇਹ ਘਰ ਛੱਡ ਦੇ ਤੇ ਜਾ ਚਲ ਜਾ, ਤੇ ਉਹ ਆਪਣੇ ਘਰ, ਆਪਣੇ ਕਾਰੋਬਾਰ, ਆਪਣੀਆਂ ਜ਼ਮੀਨਾਂ ਛੱਡ ਕੇ ਕਿੱਦਾਂ ਚਲੇ ਗਏ? ਚਲੇ ਗਏ ਜੀ, ਉਹ ਕੁਦਰਤ ਦਾ ਨਿਜ਼ਾਮ ਸੀ। ਕੋਈ ਵੱਸ ਦੀ ਗੱਲ ਨਹੀਂ, ਵੱਸ ਦੀ ਗੱਲ ਨਹੀਂ ਸੀ। ਇਹ ਕੁਦਰਤ ਵਾਲੇ ਨੇ ਸਭ ਕੁਝ ਕੀਤਾ ਤੇ ਮੰਨਣੀ ਪਈ। ਹਾਂਜੀ, ਕੌਣ ਛੱਡ ਕੇ ਜਾਂਦਾ ਮਕਾਨ, ਜ਼ਮੀਨਾਂ ਆਬਾਦ ਕੀਤੀਆਂ, ਕੌਣ ਛੱਡ ਕੇ ਜਾਂਦਾ? ਹਾਂ, ਆਪਣੀ ਹੱਥੀਂ ਆਬਾਦ ਕੀਤੀਆਂ। ਹਾਂਜੀ। ਤੇ ਉਦੋਂ ਉਹਨਾਂ ਦੇ ਤਾਸੁਰਾਤ ਕੀ ਸਨ ਵਿਚਾਰੇ? ਉਹ ਰੋਂਦੇ ਸੀ ਯਾਰ, ਇੱਕ ਦੂਜੇ ਨਾਲ ਰੋਂਦੇ ਸੀ, ਇੱਕ ਦੂਜੇ ਨਾਲ। ਅਸੀਂ ਵੀ ਹੁਣ ਮੁਸਲਮਾਨ ਸੀ ਤੇ ਇਹ ਹੁਣ ਪਾਕਿਸਤਾਨ ਬਣ ਗਿਆ ਮੁਸਲਮਾਨ ਵਾਸਤੇ, ਤੇ ਅਸੀਂ ਤੇ ਨਾ ਹੁਣ ਜਾ ਸਕਦੇ ਸੀ, ਭਾਈ ਮਜਬੂਰੀਆਂ ਸੀ ਨਾ, ਇਹ ਬੜੀਆਂ ਮਜਬੂਰੀਆਂ ਸੀ ਭਾਈ। ਤੇ ਉਹ ਫਿਰ ਭਾਈ ਉਹ ਉਧਰ ਨੂੰ ਚਲੇ ਗਏ, ਅਸੀਂ ਇੱਥੇ ਆਬਾਦ ਹੋ ਗਏ। ਅਸੀਂ ਇੱਥੇ ਆਬਾਦ। ਹਾਂਜੀ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਦੱਸਿਆ ਕਿ ਇੱਥੋਂ ਕਾਫਲੇ ਵੀ ਲੰਘਦੇ ਰਹੇ ਤੁਹਾਡੇ ਪਿੰਡ ਦੇ ਵਿੱਚੋਂ, ਤੇ ਨਨਕਾਣਾ ਸਾਹਿਬ ਵੀ ਕਾਫਲਾ ਬੈਠਾ ਹੋਇਆ ਸੀ, ਤੁਹਾਡਾ ਪਿੰਡ ਚੁੱਕੇ ਜ਼ਿਆਦਾ ਦੂਰ ਨਹੀਂ ਨਨਕਾਣਾ ਸਾਹਿਬ ਤੋਂ, ਤੇ ਕੀ ਹਾਲਾਤ ਸਨ ਕੈਂਪਾਂ ਦੇ, ਲੋਕਾਂ ਦੇ? ਕੋਈ ਵੱਢ ਟੁੱਕ ਤੇ ਨਹੀਂ ਹੋਈ? ਨਹੀਂ ਜੀ, ਸਾਡੇ ਇਲਾਕੇ ਤੇ ਵੱਢ ਟੁੱਕ ਕੋਈ ਨਹੀਂ ਹੋਈ, ਕਹਿੰਦੇ ਜੜ੍ਹਾਂ ਵਾਲੇ ਬਹੁਤੀ ਹੋਈ ਆ, ਕਦੀ ਕੁਦਰਤ ਦਾ ਕਿਤੇ ਹੋਈ ਹੈ, ਸਾਡੇ ਇਲਾਕੇ 'ਚ ਕੋਈ ਨਹੀਂ ਹੋਈ। ਅੱਛਾ। ਨਹੀਂ, ਸਾਡੇ ਕੈਂਬੋ ਕੇ ਸੀ ਨਾ ਮੁਸਲਮਾਨ, ਬੱਟੂਆਂ ਚੱਕ ਮੁਸਲਮਾਨ, ਰਾਮੋਣਾ ਮੁਸਲਮਾਨ। ਸਾਡੇ ਸਿੱਖਾਂ ਦੇ ਤੇ 2 ਹੀ ਪਿੰਡ ਸੀ ਨਾ,
ਅੱਜ ਦੇ ਚੱਕਾਂ ਦੀਆਂ 2 ਕਾਵਾਂ ਵਾਲੀਆਂ ਵਾਲੀ ਹਾਂਜੀ ਸਹੀ ਸਹੀ ਹਾਂਜੀ। ਅੱਛਾ ਬਜ਼ੁਰਗੋ, ਤੁਸੀਂ ਉਹ ਵੇਲਾ ਵੀ ਵੇਖਿਆ ਜੀ ਜਿਹੜਾ ਚੰਗਾ ਸੀ, ਹਾਂਜੀ ਅੱਜ ਦਾ ਵੇਲਾ ਵੀ ਵੇਖਿਆ, ਹਾਂਜੀ ਤੇ ਉਜੜਨ ਵੇਲਾ ਵੀ ਤੁਸੀਂ ਵੇਖਿਆ। ਹਾਂਜੀ। ਦੱਸੋ ਵੇਲਾ ਕਿਹੜਾ ਚੰਗਾ ਸੀ? ਅੱਜ ਦਾ ਵੇਲਾ ਚੰਗਾ ਸੀ? ਵੇਲਾ ਉਹੀ ਚੰਗਾ ਸੀ। ਹੁਣ ਤਾਂ ਜਿਹੜਾ ਨਾ ਕਹਿੰਦਾ ਵੀ ਮੈਂ ਬਹੁਤ ਸਾਨ ਆ, ਹਾਂ, ਮੇਰੇ ਕੋਲ ਬੜੀ ਪੈਲੀ ਆ, ਅੱਛਾ, ਉਹ ਕਹਿੰਦਾ ਮੈਂ ਮਰ ਗਿਆ। ਮਰੇ ਉਹਨੇ ਤਾਂ ਕਹਿਣਾ ਮਰ ਗਿਆ, ਕਿ ਉਹਦੇ ਕੋਲ ਪੱਲੇ ਕੁਝ ਨਹੀਂ। ਉਹਨੇ ਤਾਂ ਕਹਿਣਾ ਉਹਦਾ ਬਣਦਾ ਵੀ ਆ। ਜਿਹੜਾ ਤਗੜਾ ਉਹ ਵੀ ਕਹਿੰਦਾ ਮੈਂ ਮਰ ਗਿਆ। ਇਹ ਹੁਣ ਮਰ ਗਿਆ ਸਾਰਿਆਂ ਦੇ ਮੂੰਹ 'ਚ ਨਿਕਲ ਰਿਹਾ। ਉਦੋਂ ਜੇ ਮਰਿਆ ਵੀ ਹੋਵੇ ਤਾਂ ਵੀ ਕਹਿੰਦਾ ਸੀ ਮੈਂ ਬਹੁਤ ਚੰਗਾ, ਬਹੁਤ ਚੰਗਾ, ਅੱਲਾ ਦਾ ਸ਼ੁਕਰ ਆ। ਹੁਣ ਮੈਂ ਨਹੀਂ ਵਿੱਚੋਂ ਜਾਂਦੀ, ਕਹਿੰਦਾ ਮੈਂ ਜਿਹੜੇ ਨਾ ਇਹ ਦੁਨੀਆਦਾਰ ਜਿਹੜਾ ਬੰਦਾ, ਇਹਨੂੰ 3 ਜੰਗਲ ਸੋਨੇ ਦੇ ਮਿਲ ਜਾਣ, ਚੌਥੇ ਦੀ ਤਲਾਸ਼ ਨੂੰ ਪੈਂਦਾ। ਜਿਹੜਾ ਦੁਨੀਆਦਾਰ ਬੰਦਾ ਜਿਹੜਾ ਇਸ ਦੁਨੀਆ ਨੂੰ ਛੱਡ ਗਿਆ ਉਹ ਹੀ ਰੱਬ ਨੂੰ ਪਹੁੰਚ ਗਿਆ। ਕਿਉਂਕਿ ਦੁਨੀਆ ਦਾ ਮਕਾਮ ਹੈਗਾ ਫਨਾ। ਇਹ ਫਨਾ ਦਾ ਮਕਾਮ ਆ, ਫਨਾ ਦਾ ਮਕਾਮ। ਅੱਛਾ, ਜਦੋਂ ਤੁਸੀਂ ਮਤਲਬ ਕਿ ਹੋਸ਼ ਦੇ ਵਿੱਚ ਸੀ, 47 ਵੇਲੇ ਪਿੰਡ ਦਾ ਨੰਬਰਦਾਰ ਕੌਣ ਸੀ? ਹਿੰਦੂਆਂ 'ਚ ਸੀ, ਮੁਸਲਮਾਨਾਂ 'ਚ? ਲੰਬੜਦਾਰ ਸੀ ਕਿਹੜਾ ਜਾਇਲਦਾਰ ਹੁੰਦਾ, ਤੁਹਾਨੂੰ ਦੱਸਿਆ ਵੀ ਮੂਰਾਜ ਸੀਗਾ। ਮੂਲਾ ਹੀ ਸੀਗਾ 47। ਮੂਰਾਜ ਆ ਜਦੋਂ ਇਹ ਵਜਾੜੇ ਪਏ ਆ, ਮੂਰਾਜ ਸੀ ਨਾ। ਹੁਕਮ ਚੰਦ ਤਾਂ ਮਰ ਗਿਆ ਸੀ ਨਾ, ਦੂਸਰਾ ਭੋਲਾ ਮਰ ਗਿਆ ਸੀ, ਮੂਰਾਜ ਸੀ। ਉਸ ਤੋਂ ਬਾਅਦ ਆਇਆ ਹੁਕਮ ਚੰਦ, ਉਹ ਪੋਤਰਾ ਸੀ। ਜਦੋਂ ਉਜਾੜੇ ਪਏ ਆ ਉਦੋਂ ਮੂਰਾਜ ਨਹੀਂ, ਹੁਕਮ ਚੰਦ ਸੀ। ਉਹ ਹੁਕਮ ਚੰਦ ਹੀ ਸਾਡੇ ਕੋਲ ਆਇਆ। ਹੁਕਮ ਚੰਦ ਬਾਅਦ ਚ ਆਇਆ, ਜਿਹੜਾ 20 ਦਿਨ ਤੁਹਾਡੇ ਕੋਲ ਰਿਹਾ ਸੀ। 20 ਦਿਨ ਜਾਂ 2 ਮਹੀਨੇ ਰਿਹਾ ਇੱਥੇ। ਅੱਛਾ ਬਜ਼ੁਰਗੋ, ਹੁਣ ਜਿਹੜੇ ਇਸ ਪਿੰਡ ਦੇ ਵਸਿੰਦੇ ਆ, ਉਹ ਅੱਜ ਤੁਹਾਨੂੰ ਪਤਾ ਪਾਕਿਸਤਾਨ ਤੇ ਇੰਡੀਆ ਦੇ ਕੀ ਹਾਲਾਤ ਨੇ, ਲੇਕਿਨ ਉਹ ਲੋਕ ਜਦੋਂ ਆਪਣੇ ਪਿੰਡ ਨਾਲ ਕੋਈ ਜੁੜਿਆ ਹੁੰਦਾ ਹੈ ਤੇ ਉਹ ਧਰਤੀ ਵੱਲੋਂ, ਤੇ ਫਿਰ ਉਹ ਕਹਿੰਦੇ ਨਾ ਸਿਆਣੇ ਤੁੰਨੀ ਜਿਹਦੇ ਨਾਲ ਜੁੜੀ ਹੋਵੇ, ਜਿੱਥੋਂ ਜੁੜੀ ਹੋਵੇ, ਤੇ ਉਹ ਜਗ੍ਹਾ ਜਿਹੜੀ ਆ ਉਹ ਖਿੱਚ ਮਾਰਦੀ। ਤੇ ਉਹ ਜਿਹੜੀ ਬਜ਼ੁਰਗੋ, ਉਹ ਲੋਕ ਜਿਹੜੇ ਨੇ ਅੱਜ ਆਪਣਾ ਪਿੰਡ ਵੇਖਣਾ ਚਾਹੁੰਦੇ, ਉਹਨਾਂ ਨੂੰ ਕੀ ਸੁਨੇਹਾ? ਬਸ ਉਹਨਾਂ ਨੂੰ ਸੁਨੇਹਾ ਵੀ ਅੱਲਾ ਨੂੰ ਯਾਦ ਕਰੋ ਤੇ ਅੱਲਾ ਕੋਲ ਦੁਆ ਮੰਗੋ, ਅੱਲਾ ਰਹਿਮਤਾਂ ਕਰੇ ਬਸ। ਤੇ ਉਹ ਜੇ ਆਣਾ ਚਾਹਣ ਤੇ ਆ ਜਾਣ, ਉਹਨਾਂ ਨੂੰ ਜੀ ਆਇਆਂ ਨੂੰ ਕਹੋਗੇ? ਜਿਵੇਂ ਕਹਾਂਗੇ ਜੀ, ਜਿੰਨੇ ਜੋਗੇ ਹੈਗੇ ਆ ਜੀ, ਜਿੰਨੇ ਜੋਗੇ ਹੈਗੇ, ਜਿੰਨੇ ਕੋਈ ਖਾਣਾ ਆਪਣੀ ਕਿਸਮਤ ਖਾਣੀ ਹੈ। ਕੋਈ ਕਿਸੇ ਦਾ ਰਿਜ਼ਕ ਨਹੀਂ ਖਾਂਦਾ, ਉਹ ਅੱਲਾਹ ਤਾਲਾ ਨੇ ਲਿਖਿਆ ਆ, ਉਹ ਮਿਲ ਜਾਣਾ, ਮਿਲ ਜਾਏ। ਇਹ ਉਦੋਂ ਵੀ ਗੱਲ ਇਹ ਹੋਈ ਸੀ ਜਦੋਂ ਪ੍ਰਾਹੁਣਾ ਆਉਂਦਾ ਸੀ ਨਾ, ਉਹਦੀ ਬੜੀ ਖੁਸ਼ੀ ਮੰਗਣਾਉਂਦੀ। ਹੁਣ ਜਿਹੜਾ ਬੰਦਾ ਆਉਂਦਾ ਮੱਥੇ ਵੱਟ ਪਾ ਲੈਂਦੇ ਆ, ਇਹ ਕਿੱਥੋਂ ਆ ਗਿਆ, ਇਹ ਕਿੱਥੋਂ ਆ ਗਿਆ। ਹਾਂ, ਤੇ ਉਦੋਂ ਖੁਸ਼ ਹੁੰਦੇ। ਉਦੋਂ ਤੇ ਕੀ ਬਾਤ ਸੀ। ਉਹ ਇਹ ਜ਼ਮਾਨਾ ਇੱਧਰ, ਉਹ ਜ਼ਮਾਨਾ ਸੀ ਸੱਚ ਦਾ। ਹੁਣ ਹੈਗਾ ਜ਼ਮਾਨਾ ਝੂਠ ਦਾ। ਜਿਹੜਾ ਝੂਠ ਬੋਲੇ ਉਹੀ ਚੰਗਾ। ਉਹ ਅੱਗੇ ਨੰਬਰਦਾਰ ਵੀ ਹੋਈ ਤੇ ਜੈਲਦਾਰ ਵੀ ਹੋਈ ਤੇ ਆਹੋ, ਤੇ ਜਿਹੜਾ ਸੱਚ ਬੋਲੇ ਉਹ ਥੱਲੇ। ਉਹ ਕਹਿੰਦੇ ਤਾਂ ਬੋਲਣਾ ਹੀ ਨਹੀਂ ਹੁੰਦਾ ਉਹਨੇ। ਸਹੀ ਸੱਚੀ ਗੱਲ ਨਹੀਂ, ਸੱਚੀ ਗੱਲ ਹੈ। ਸਾਡੇ ਵੱਡੇ ਕਹਿੰਦੇ ਸੀ, ਦਾਦੇ ਉਰੇ ਤੇ ਡੈਡੀ ਸਾਡੇ, ਕਿ ਜਦੋਂ ਅਸੀਂ ਨਨਕਾਣਾ ਸਾਹਿਬ ਆਏ ਸੀ ਤੇ ਇੱਥੇ ਕਪਾਹ ਲੱਗੀ ਸੀ, ਤੇ ਅਸੀਂ ਉਹਨਾਂ ਪਿੱਛੇ ਹੱਸਦੇ ਸੀਗੇ ਕਿ ਬਾਬਾ ਜੀ ਇੱਥੇ ਕਿੱਥੇ ਕਪਾਹ ਆ ਗਈ, ਤੇ ਉਹ ਕਹਿੰਦੇ ਸੀ ਪੁੱਤਰ ਲੱਗੀ ਸੀ। ਅਸੀਂ ਜਦੋਂ ਜਾੜੇ ਪਏ ਲੋਕ ਕਪਾਹਾਂ ਲੈ ਫਸ ਗਈਆਂ। ਉਦੋਂ ਕਪਾਹਾਂ ਜਦੋਂ ਜਵਾੜਾ ਸੀ ਨਾ ਪਏ, ਉਦੋਂ ਕਪਾਹਾਂ ਸੌਣ ਭਾਦੋ ਦਾ ਮਹੀਨਾ ਸੀ ਉਦੋਂ। ਹਾਂਜੀ ਬਿਲਕੁਲ। ਹਾਂਜੀ, ਬਾਰਿਸ਼ਾਂ ਫਿਰ ਉਸ ਤੋਂ ਬਾਅਦ ਜਦੋਂ ਜਾੜੇ ਪਏ, ਬਾਰਿਸ਼ਾਂ ਥੋੜੀਆਂ ਹੋਈਆਂ, ਬਹੁਤ ਬਾਰਿਸ਼ ਇੰਨੀ ਹੋਈ ਜਿਹਦਾ ਹਿਸਾਬ ਕੋਈ ਨਹੀਂ। ਕੋਠਿਆਂ ਤੋਂ ਬਾਹਰ ਤੰਬੂ ਲਾ ਲੈ। ਹਾਂਜੀ, ਲੋਹਾਰਾਂ ਦਾ ਕੋਈ ਘਰ ਸੀਗਾ, ਦੱਸਣ ਦੇ ਸੀ ਹਰਜੀਤ ਸਿੰਘ ਦੇ ਵੱਡੇ। ਇੱਕ ਦੇਖੋ ਜੀ, ਇੱਕ ਰਾਈਆਂ ਦਾ ਘਰ ਸੀ ਮੰਦਾ। ਸਾਡਾ ਬਾਪ ਸੀਗਾ ਨੂਰ ਮੁਹੰਮਦ। ਮਾਮਾ ਸਾਡਾ ਸੀਗਾ, ਉਹਦਾ ਨਾਂ ਸੀਗਾ ਰਮਜ਼ਾਨ। ਅੱਛਾ, ਚਾਚਾ ਸੀਗਾ, ਉਹਦਾ ਨਾਂ ਪੀਰ ਬਖਸ਼ ਹੋ ਗਿਆ। ਇਹੋ ਹੀ ਸੀਗੇ ਇੱਥੇ ਰਹਿੰਦੇ। ਮੁਸਲਮਾਨਾਂ ਦੇ ਘਰ ਇਹੋ ਸੀ। ਇੱਥੇ ਆਏ, ਦੇਖ ਹੋ ਗਿਆ, ਆ ਗਿਆ ਸੀ ਗਾਂ ਰਹਿੰਦਾ ਸੀ ਕਰਮਾ, ਉੱਥੇ ਕਰਮਾ ਤੇਲੀ ਹੁੰਦਾ ਸੀ। ਅੱਛਾ, ਕਰਮਦੀਨ ਤੇਲੀ। ਇੱਥੋਂ ਉੱਠ ਕੇ ਚਲ ਗਿਆ 4 ਚੱਕ। ਅੱਛਾ, ਉਹ ਇੱਥੇ ਰਹਿੰਦਾ ਸੀ। ਜਦੋਂ ਇਹ ਉੱਠ ਕੇ ਗਏ ਨੇ ਸਿੱਖ, ਉਦੋਂ ਵੀ ਉਹ ਇੱਥੇ ਰਹਿੰਦਾ ਕਰਮਾ। ਅੱਛਾ, ਕਰਮਾ। ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਨਾ ਲੋਹਾਰ, ਉਹ ਚਿਰਾਗ ਨਹੀਂ, ਉਹਦੇ ਵੱਡਿਆਂ ਦਾ ਨਾਮ ਮੈਨੂੰ ਭੁੱਲ ਗਿਆ ਹੁਣ ਉਹਨਾਂ ਦੇ। ਉਹ ਚਿਰਾਗ ਤੋਂ ਉਹਦੇ ਵਿੱਚੋਂ ਹੈ ਨਾ, ਤੇ ਲੇਕਿਨ ਉਹਨਾਂ ਦਾ ਵੱਡੇ ਦਾ ਨਾਂ ਹੁਣ ਭੁੱਲ ਗਿਆ ਹੈ। ਇਹ ਤੋਂ ਵੀ ਕਿਉਂਕਿ ਬੜੇ ਸਾਰੇ ਜਾਣਦੇ ਸੀ ਸਾਰੇ। ਹੋਰ ਜਿਹੜੇ ਸਿੱਖਾਂ ਦੇ ਨਾਂ ਜਾਂ ਹਿੰਦੂਆਂ ਦੇ ਨਾਮ? ਦੇਖੋ ਜੀ, ਹੁਣ ਮੈਂ ਤੁਹਾਨੂੰ ਦੱਸਾਂ ਜੀ, ਜਿਹੜੇ ਨਾ ਉਹ ਮੇਰੀ ਉਮਰ ਵੀ ਦੇ ਲੋ ਕਿੰਨੀ ਹੋ ਗਈ। ਮੈਨੂੰ ਬਿਮਾਰ ਹੋ ਗਏ ਨੂੰ 5-6 ਸਾਲ ਹੋ ਗਿਆ। ਮੈਂ ਅੱਲਾ ਦਾ ਸ਼ੁਕਰ ਕਰਦਾ, ਫੇਰ ਵੀ ਮੇਰੀ ਇੰਨੀ ਸਿਹਤ ਚੰਗੀ ਹੈ। ਹਾਂ, ਮਾਸ਼ਾਅੱਲਾ। ਸੱਟ ਲੱਗੀ ਹੈ, ਚੂੜਾ ਟੁੱਟਾ ਹੈ। ਅੱਛਾ, ਤੇ ਇੰਨੀ ਹੋਣ ਦੇ ਬਾਵਜੂਦ ਮੇਰਾ ਫੇਰ ਵੀ ਜ਼ਹਿਨ ਥੋੜਾ ਜਿਹਾ ਕੰਮ ਕਰਦਾ, ਨਹੀਂ ਤਾਂ ਕਈਆਂ ਦੇ ਉਵੇਂ ਅੱਧਾ ਪਾਗਲ। ਉਹ ਜਿਹਦੇ ਨਾਲ ਫੋਨ ਤੇ ਗੱਲ ਕੀਤੀ ਸੀ, ਉਹਨਾਂ ਦੇ ਵੱਡ ਵਡੇਰਿਆਂ ਦਾ ਕੋਈ ਪਤਾ? ਉਹਨਾਂ ਦਾ ਘਰ ਕਿੱਥੇ ਸੀ?
ਉਹਨਾਂ ਦਾ ਘਰ ਦਿਖਾਇਆ ਸੀ ਜੀ ਮਸਜਿਦ ਦੇ ਲਾਗੇ। ਮਸਜਿਦ ਦੇ ਲਾਗੇ, ਹਾਂਜੀ ਠੀਕ। ਉਹ ਦੇਖ ਕੇ ਆਏ ਸੀ ਰਾਤ ਨੂੰ। ਉਹਨਾਂ ਦੇ ਵੱਡਿਆਂ ਦਾ ਨਾਂ ਯਾਦ ਆ? ਵੱਡਿਆਂ ਦਾ ਨਾਮ ਮਾਧੋ ਲਾਲ ਸੈਨ। ਉਹ ਤਾਂ ਹੋਰ ਹੈ ਜੀ, ਕਈ ਨਾਂ ਇਹਨਾਂ ਦੇ ਸੀਗੇ। ਮੈਂ ਤੁਹਾਨੂੰ ਦੱਸਿਆ 8 ਸਾਲ ਦੀ ਉਮਰ ਸੀ। ਉਹ ਜਿਹੜਾ ਸਾਰਾ ਵਾਕਿਆ ਨਾ ਸਾਰਾ ਮੇਰੇ ਸਾਹਮਣੇ ਹੋਇਆ। ਉਹ ਵੇਲਾ ਚੇਤੇ ਆਂਦਾ ਸਾਰਾ? ਸਾਰਾ ਵੇਲੇ ਚੇਤੇ ਆਉਂਦਾ। ਨਿੱਕੇ ਨਿੱਕੇ ਬੱਚੇ ਰੋਂਦੇ ਆ, ਕੁੱਤੇ ਭੌਂਕਦੇ ਨਹੀਂ, ਰੋਂਦੇ ਆ, ਮੂੰਹ ਤਾਂ ਚੁੱਕ ਦੱਬਦੇ ਰੱਬ ਨੂੰ। ਸਹੀ ਸਹੀ। ਪਸ਼ੂ ਜੰਗਲ ਅਵਾਰਾ ਤੁਰੇ ਫਿਰਦੇ ਆ, ਕੋਈ ਮਾਲਕ ਨਹੀਂ, ਕੋਈ ਮਾਲਕ ਹੀ ਨਹੀਂ ਹੈ। ਹਾਏ ਹਾਏ। ਬਸ ਉਹ ਇੱਕ ਪਿੰਡ 'ਚ ਗੁਰਦੁਆਰਾ ਹੈ ਸੀਗਾ? 2 ਗੁਰਦੁਆਰਾ ਸੀ। ਇੱਕ ਗੁਰਦੁਆਰਾ ਸੀਗਾ ਉਹ ਸੇਧਣਾ ਦੇ। ਅੱਛਾ। ਇੱਕ ਗੁਰਦੁਆਰਾ ਬਾਬੇ ਜਮਾਲ ਕੀ ਉਹਦਾ ਨਾਮ, ਉਹਨਾਂ ਦਾ ਸੀ ਜਮਾਲ ਕੇ ਹੈ। ਦੋ ਗੁਰਦੁਆਰੇ ਸੀ। 2 ਗੁਰਦੁਆਰੇ ਸੀ। ਉਹ ਦਿਖਾਏ ਉਹਨਾਂ ਨੂੰ। ਅੱਛਾ। ਲੈ ਕੇ ਫੋਟੋ ਗਿਆ ਉਹ। ਅੱਛਾ। ਉਹ ਨਾਲ ਗਏ ਆ। ਉੱਥੇ ਹੁਣ ਮਕਾਨ ਬਣੇ ਆ। ਹਾਂਜੀ। ਅੱਗੇ ਤੇ ਮੱਥਾ ਟੇਕਦੇ ਹੋਣਗੇ ਉੱਥੇ ਹਿੰਦੂ ਲੋਕ ਜਿਹੜੇ ਸੀ। ਉਹਨਾਂ ਕਿਹੜੇ ਬੁੱਤ ਬਣਾਏ? ਬੁੱਤ ਪਰਸਤ ਹੋਰ ਹੁੰਦੇ ਆ, ਇਹ ਨਹੀਂ ਸੀ। ਇਹ ਸਾਡੇ ਪਾਕ ਪਟਨ ਵਾਲੇ ਨੂੰ ਬਹੁਤ ਮੰਨਦੇ ਸੀਗੇ। ਬਾਬਾ ਫਰੀਦ ਨੂੰ। ਬਾਬਾ ਫਰੀਦ ਦੀਆਂ ਬਾਣੀਆਂ ਤੁਹਾਡੇ ਗ੍ਰੰਥ ਵਿੱਚ ਆ। ਬਿਲਕੁਲ ਬਿਲਕੁਲ। ਉਹ ਜੀ ਇਦਾਂ ਮੈਂ ਤਾਂ ਜਦੋਂ ਨਹਿਰ ਪੱਟੀ ਹੈ ਨਾ ਜੀ, ਆਹ ਜਿਹੜਾ ਸੂਆ ਗਿਆ ਆ ਪੱਟ ਕੇ ਗਿਆ ਗੁਰਦੁਆਰੇ ਨੂੰ। ਅੱਛਾ। ਸਾਰੇ ਪਿੰਡ ਦੀਆਂ ਰੋਟੀਆਂ ਜਿੱਥੇ ਨਾ ਐਲਾਨ ਕਰਤਾ ਵੀ ਬਾਬਾ ਜੀ ਨੂੰ ਪਾਣੀ ਦੇਣਾ ਨਹਾਉਣ ਵਾਸਤੇ ਤਲਾਅ ਨੂੰ, ਐਲਾਨ ਕਰਤਾ। ਕੋਈ ਰੋਟੀਆਂ ਪਕਾਈ ਲਈ ਜਾਂਦਾ, ਕੋਈ ਕਈਆਂ ਲਈ ਜਾਂਦਾ। ਉਹ ਤਾਂ 2 ਦਿਨਾਂ ਦੇ ਵਿੱਚ ਖਾਣਾ ਪੱਟ ਕੇ ਉਹ ਮਾਰਿਆ ਉਹਨਾਂ। 2 ਦਿਨਾਂ 'ਚ? 2 ਦਿਨਾਂ ਦੇ ਥੋੜੀ ਦੁਨੀਆ ਸੀ। ਅੱਛਾ। ਪੱਟ ਕੇ ਪਰਾਂ ਮਾਰਿਆ। ਬਣਾਉਣ ਵਾਲਾ ਆ ਗਿਆ, ਬਣਾਉਣ ਵਾਲਾ ਮਹੀਨੇ ਬਣਾਤਾ ਜਾਂ 2 ਮਹੀਨੇ 'ਚ ਬਣਾਤਾ, ਨਹੀਂ ਪਤਾ। ਇੱਕ ਚੀਜ਼ ਹੋਰ ਸੀਗੀ ਮੇਰੇ ਪ੍ਰਧਾਨ, ਇੰਨਾ ਇਤਫਾਕ, ਇੰਨਾ ਕਦਰ ਨਾ ਹੁਣ ਹੋਣਾ ਨਾ ਹੁਣ ਕਰਦਾ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸਰੋਵਰ ਹੈਗਾ, ਉਹ ਇੱਥੋਂ ਖਾਲਾ ਪੱਟ ਕੇ ਲੈ ਗਏ ਸੀ? ਇੱਥੋਂ ਕੱਟ ਕੇ ਲੈ ਗਿਆ ਸੀ। ਹੁਣ ਢਹਿ ਗਿਆ ਨਾ ਹੁਣ ਉਹ। ਹੁਣ ਤੇ ਉੱਥੇ ਅੰਦਰ ਉਹਨਾਂ ਨੇ ਟੂਅਲ ਲਾਤਾ ਵਾ। ਟੂਅਲ ਲਾਤਾ, ਹਾਂ। ਲੇਕਿਨ ਪਹਿਲੇ ਜਿਹੜਾ ਪਾਣੀ ਜਾਂਦਾ ਸੀ ਉਹ ਇੱਥੋਂ ਜਾਂਦਾ। ਹਾਂ, ਉਹ ਇੱਥੋਂ ਜਾਂਦਾ। ਇਹ 4 ਚੱਕ ਤੋਂ ਕਿ 5 ਚੱਕ ਤੋਂ? ਨਹੀਂ ਜੀ, ਇਹ ਜਾਂਦਾ ਸੀ ਜੀ। ਆ ਜਿਹੜਾ ਨਾ ਕੀ ਇਹਦਾ ਨਾਂ ਆ, ਆਪਣਾ ਇੱਥੋਂ ਨਿਕਲਦਾ ਸੀਗਾ। ਗਾਬਿਆਂ ਦੇ ਵਾੜੇ ਤੇ ਅੰਨਿਆਂ ਦੇ ਵਾੜੇ ਤੋਂ? ਅੰਨਿਆਂ ਦੇ ਵਾੜੇ ਤੋਂ ਉਸਲੇ ਪਾਸੇ ਉੱਥੋਂ ਨਿਕਲਦਾ ਸੀ। ਹਾਂਜੀ। ਪਾਣੀ ਠੰਡਾ ਹੋਣਾ, ਨਿੱਧਰ ਜਾਣਾ ਐਨ, ਤੇ ਸਿੱਖਾਂ ਨੇ ਜਾ ਕੇ ਸਿੱਖਣੀਆਂ ਨਹਾਉਣਾ ਵੀ ਆ। ਲੋ ਜੀ, ਇੱਕ ਸਾਨੂੰ ਹੋਰ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਨਨਕਾਣਾ ਸਾਹਿਬ ਦਾ ਜਿਹੜਾ ਸਰੋਵਰ ਹੈ, ਜਦੋਂ ਸੈਣੀ ਬਾਹਰ ਆਬਾਦ ਹੋਇਆ ਤੇ ਉਸ ਵੇਲੇ ਇਹਨਾਂ ਪਿੰਡਾਂ ਦੇ ਵਿੱਚ ਐਲਾਨ ਕਰਤਾ ਗਿਆ ਸੀ ਕਿ ਨਨਕਾਣਾ ਸਾਹਿਬ ਸਰੋਵਰ ਵਾਸਤੇ ਜਿਹੜਾ ਹੈ ਉੱਥੇ ਲੋਕਾਂ ਦੇ ਨਹਾਉਣ ਵਾਸਤੇ ਇੱਕ ਸੂਆ ਲਾ ਲਓ। ਤੁਸੀਂ ਸੂਆ ਕਹੋਗੇ, ਉਹਨੂੰ ਕੀ ਕਹੋਗੇ? ਤਲਾਬ ਕਹਿੰਦੇ ਆ ਜੀ। ਨਹੀਂ, ਉਹਨੂੰ ਤੇ ਤਲਾਬ ਕਹਿੰਦੇ। ਇੱਥੋਂ ਜਿਹੜਾ ਜਾਂਦਾ ਸੂਆ, ਹਾਂ, ਸੂਆ ਟਾਈਪ ਦਾ ਇੱਕ ਪੱਕਾ ਬਣਾਇਆ ਗਿਆ ਕਿ ਇੱਥੋਂ ਪਾਣੀ ਜਿਹੜਾ ਹੈ ਉਹ ਨਨਕਾਣਾ ਸਾਹਿਬ ਸਰੋਵਰ ਦੇ ਵਿੱਚ ਜਾਇਆ ਕਰੇਗਾ। ਤੇ ਬਜ਼ੁਰਗਾਂ ਨੇ ਦੱਸਿਆ ਕਿ ਸਿੱਖ ਕੀ, ਹਿੰਦੂ ਕੀ, ਮੁਸਲਮਾਨ ਕੀ, ਸਾਰਿਆਂ ਨੇ ਇਕੱਠਿਆਂ ਨੇ 2 ਦਿਨਾਂ ਵਿੱਚ, ਇਹ ਲਗਭਗ ਕੋਈ 7-8 ਕਿਲੋਮੀਟਰ ਰਾਹ ਬਣਦਾ ਇੱਥੋਂ, ਤੇ 2 ਦਿਨਾਂ ਦੇ ਵਿੱਚ ਸਾਰਾ ਸੂਆ ਪੁੱਟਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਪੱਕਾ ਕੀਤਾ ਤੇ ਇੱਥੋਂ ਪਾਣੀ ਜਾਂਦਾ ਸੀ ਨਨਕਾਣਾ ਸਾਹਿਬ ਸਰੋਵਰ ਸਾਹਿਬ ਨੂੰ। ਤੇ ਬਜ਼ੁਰਗਾਂ ਨੇ ਕਾਫੀ ਸਾਡੀ ਇਨਫੋਰਮੇਸ਼ਨ ਹੋਰ ਵਧਾਤੀ ਹੈ। ਦੇਖੋ ਜੀ, 120 ਸਾਲ ਹੋ ਗਏ ਹੋਣੇ ਆ। ਤੇ ਖਾਲੇ ਦੀ ਇੱਟ ਦੇਖ ਲਾ, ਜਿੱਥੋਂ ਹੈਗੇ ਨਾ ਖਾਲਾ, ਹੁਣ ਪੁੱਟ ਕੇ ਦੇਖ ਲਓ, ਇੱਟ ਨਹੀਂ ਪੁੱਟੀ ਜਾਂਦੀ। ਹਾਂ, ਮਤਲਬ ਇਹਨਾਂ ਜ਼ਬਰ ਤਗੜਾ ਕੰਮ ਕੀਤਾ, ਇਹਨਾਂ ਤਗੜਾ ਕੰਮ ਕੀਤਾ। ਹੁਣ ਇੱਥੇ ਪੁਲ ਬਣਾਓ ਤੇ 6 ਮਹੀਨੇ 7 ਮਹੀਨੇ 2 ਸਾਲਾਂ ਦੇ ਢਹਿ ਜਾਂਦਾ। ਉਹ ਪਤਾ ਨਹੀਂ ਕਿਹੜੀ ਚੀਜ਼ ਬਣਾਉਂਦੇ ਸੀ, ਕਿਹੜੀ ਲਾਉਂਦੇ ਸੀ। ਉਹ ਇੱਟ ਦੇ ਲਾ ਉਖੜੀ ਨਹੀਂ। ਉਹ ਇਮਾਨਦਾਰੀ ਦੇ ਨਾਲ ਕੰਮ ਹੁਣ ਅੱਲਾ ਸਾਥ ਦਿੰਦਾ। ਜਿਹਦੇ ਢਿੱਡ 'ਚ ਬੇਈਮਾਨੀ ਰੱਖਣੀ ਆ, ਉਹ ਤਾਂ ਕੰਮ ਵੀ ਉਦਾਂ ਦੇ ਹੋਣੇ। ਨਾਲੇ ਮੁਹੱਬਤ ਸੀ ਉਹਦੀ, ਮੁਹੱਬਤ ਪਿਆਰ ਦੇ ਨਾਲ ਗੱਲ ਹੁੰਦੀ। ਉਹ ਮੁਹੱਬਤ ਪਿਆਰ ਖਤਮ ਹੋ ਗਈਆਂ। ਇਹ ਕਦਾ ਘੱਟ ਜੀ ਦੇ ਪੈਰੇ ਆ। ਹੁਣ ਨਿਸ਼ਾਨੀਆਂ ਰੱਬ ਦਿੰਦਾ, ਆਓ ਸਿੱਧੇ ਹੋ ਜਾਓ, ਨਹੀਂ ਸਿੱਧੇ ਹੁੰਦੇ। ਤੇ ਫਿਰ ਅੱਜ ਸੂਰਜ ਗ੍ਰਹਿਣ ਲੱਗਾ ਤੇ ਕੋਈ ਟੀਵੀ 'ਚ ਵੀ ਕਹਿਣ ਡਿਆ ਸੀ ਅੱਲਾ ਨੂੰ ਦੁਆ ਕਰੋ, ਅੱਲਾ ਦੇ ਕੋਲ ਝੁਕ ਜਾਓ, ਅੱਲਾ ਦੇ ਕੋਲ ਮਾਫੀਆ ਮੰਗੋ। ਕੋਈ ਹੱਸ ਖੇਡਦਾ ਸੀ, ਕੋਈ ਤਮਾਸ਼ਾ ਕਰਦਾ ਸੀ, ਕੋਈ ਕੁਛ ਕਰੀ ਜਾਂਦਾ ਸੀ। ਮੈਂ ਬੈਠਾ ਆਪਣਾ ਘਰ ਰੋਣ ਡਿਆ ਸੀ। ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਅੱਲਾ ਅੱਗੇ ਝੁਕੋ। ਇਹ ਅਜਮਾਇਸ਼ ਹੈ ਜੀ। ਸਾਡੇ ਤੇ ਰੱਬ ਕਿਤੇ ਨਾਰਾਜ਼ ਤੇ ਨਾ ਹੁੰਦਾ। ਨਾਰਾਜ਼ ਤਾਂ ਹੀ ਹੁੰਦਾ ਜਦੋਂ ਪੁੱਠੇ ਕੰਮ ਕਰ। ਬਿਲਕੁਲ, ਇਹ ਹਕੀਕਤ ਹੈ ਜੀ। ਇਹ ਨਾ ਕਰਨ, ਨਾ ਨਾਰਾਜ਼ ਹੋਵੇ।
ਚਲੋ ਬਾਬਾ ਜੀ ਤੁਹਾਡੀ ਬਹੁਤ ਮਿਹਰਬਾਨੀ। ਬਾਈ ਤੁਹਾਡੀ ਮਿਹਰਬਾਨੀ, ਤੁਸੀਂ ਰੱਬ ਇੰਨੀ ਦੂਰੋਂ ਚੱਲ ਕੇ ਆਏ ਤੁਹਾਡੀ ਹਯਾਤੀ ਤੇ ਕਰੇ। ਸਾਡੀ ਗੱਲ ਪਹੁੰਚਾਈ ਤੁਸੀਂ। ਚਲੋ ਇੱਕ ਗੱਲ ਫਿਰ ਨੇਕੀ ਸਾਨੂੰ ਮਿਲੂਗੀ, ਅੱਲਾ ਦੀ ਜ਼ਾਤ ਸਾਡੇ ਤੋਂ ਕੋਈ ਰਾਜੀ ਹੋ, ਸਾਨੂੰ ਕੋਈ ਖੈਰ ਨਾ ਕਹੂਗਾ। ਅਸੀਂ ਕੱਲ੍ਹ ਨੂੰ ਅੱਖਾਂ ਮੀਟ ਗਈਆਂ, ਗੱਲ ਯਾਦ ਰਹੂਗੀ ਸਦਾ ਦੁਨੀਆ ਤੇ ਰਿਹਾ ਕੋਈ। ਲਓ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੀਆਂ ਪਿਆਰ ਭਰੀਆਂ ਤੁਹਾਡੀਆਂ ਖਲੂਸ ਦਾ ਸਭ ਦਾ ਬੇਹੱਦ ਸ਼ੁਕਰੀਆ। ਲਓ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਪਿਆਰ ਦੀਆਂ ਗੱਲਾਂ, ਪ੍ਰੀਤ ਦੀਆਂ ਗੱਲਾਂ, ਸਾਂਝ ਦੀਆਂ ਗੱਲਾਂ। ਇਹ ਮੇਰੇ ਬਹੁਤ ਹੀ ਅੱਛੇ ਦੋਸਤ ਹਰਜੀਤ ਸਿੰਘ ਜੰਡਿਆਲਾ, ਇਹਨਾਂ ਦਾ ਦੇਸ਼ ਪੰਜਾਬ ਚੈਨਲ ਵੀ ਹੈਗਾ। ਇੱਕ ਲੰਬੇ ਸਮੇਂ ਤੋਂ ਉਹਨਾਂ ਨੇ ਮੈਨੂੰ ਕਿਹਾ ਹੋਇਆ ਸੀ ਕਿ ਸਾਡੇ ਪਿੰਡ ਜ਼ਰੂਰ ਜਾਇਓ, ਹਾਲਾਂਕਿ ਚਲਾ ਆਈ ਸੀ ਸਾਨੂੰ ਇਤਲਾਈ ਸੀ ਹਾਂ ਵੀ ਮੈਂ ਆਉਂਗਾ ਜਦੋਂ ਆ ਕੋਰੋਨਾ ਖਤਮ ਹੋ ਗਿਆ। ਹਾਂ ਤੇ ਕੋਰੋਨਾ ਖਤਮ ਹੋਇਆ ਨਹੀਂ, ਉਹ ਆਇਆ ਨਹੀਂ। ਹਾਂ ਤੇ ਉਹ ਹਾਲਾਂਕਿ ਬਹੁਤ ਵਧੀਆ ਕੰਮ ਕਰਦੇ ਨੇ, ਉਹ ਵੀ ਸਾਡੇ ਵਾਂਗ ਬਜ਼ੁਰਗਾਂ ਦਾ ਉੱਥੇ ਇੰਟਰਵਿਊ ਕਰਦੇ ਨੇ, ਤੁਹਾਡੇ ਰੂਬਰੂ ਕਰਦੇ ਨੇ ਉਹਨਾਂ ਬਜ਼ੁਰਗਾਂ ਨੂੰ। ਸੋ ਦੋਵਾਂ ਪੰਜਾਬਾਂ ਦੇ ਵਿਚਕਾਰ ਉਹ ਬਹੁਤ ਇੱਕ ਵਧੀਆ ਕੰਮ ਕਰ ਰਹੇ ਨੇ ਹਰਜੀਤ ਸਿੰਘ ਹੋਰੀ। ਔਰ ਹਾਲਾਂਕਿ ਮੇਰੇ ਘਰ ਦੇ ਬਹੁਤ ਲਾਗੇ ਆ ਪਿੰਡ, 4-5 ਕਿਲੋਮੀਟਰ ਹੈ, ਇਹਦੇ ਬਾਵਜੂਦ ਮੈਂ ਕਾਫੀ ਲੇਟ ਹੋਇਆ। ਲੇਕਿਨ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਯਾਦਗਾਰਾਂ ਜਿਹੜੀਆਂ ਨੇ ਉਹ ਸੇਵ ਕਰਕੇ ਤੁਹਾਡੇ ਰੂਬਰੂ ਲਿਆਉਣ ਦਾ ਮਕਸਦ ਹੀ ਹੈ ਕਿ ਦੋਵਾਂ ਪੰਜਾਬਾਂ ਨੂੰ ਆਪਸ 'ਚ ਲਿਆਇਆ ਜਾਏ, ਆਪਸ ਦੇ ਵਿੱਚ ਨੇੜਤਾ ਲਿਆਈ ਜਾਏ। ਜੋ ਪੁਰਾਣੀਆਂ ਸਾਡੀਆਂ ਟੁੱਟੀਆਂ ਗੰਢੀਆਂ ਨੇ ਉਹਨਾਂ ਨੂੰ ਦੁਬਾਰਾ ਗੰਢਿਆ ਜਾਏ। ਉਹ ਤਾਂ ਮੁਰਾਦਕਾ ਕਰ ਰਿਹਾ ਹੁਣ। ਹਾਂਜੀ ਬਿਲਕੁਲ ਕਰ ਰਹੇ, ਬਿਲਕੁਲ। ਤੁਹਾਨੂੰ ਉਹ ਕਰਤਾਰਪੁਰ ਨਹੀਂ ਖੋਲ ਦਿੱਤਾ। ਹੁਣ ਤੁਹਾਡਾ ਨਾਮ ਮਨੇ ਕੀ ਦਾ ਨਾਂ ਆ, ਕੀ ਦਾ ਨਾਂ ਆ? ਮੋਦੀ। ਸਾਨੂੰ ਹੁਣ ਕੀ ਪਤਾ ਨਾਮ ਨਹੀਂ ਮੋਦੀ ਕੀ ਨਾਮ ਹੁੰਦਾ ਭਲਾ। ਚਾਹੇ ਸਾਡਾ ਨਹੀਂ ਹੈਗਾ ਮੋਦੀ, ਮੈਂ ਪਾਕਿਸਤਾਨੀ ਹਾਂ। ਅੱਛਾ, ਉਹ ਮੰਨਦਾ ਹੀ ਨਹੀਂ ਵੀ ਮੁਸਲਮਾਨ ਕਹਿੰਦੇ ਹੈ ਹੀ ਨਹੀਂ ਕੋਈ ਕੁਛ। ਉਹ ਚਾਚਾ ਜੀ ਪੰਜਾਬੀਆਂ ਨੂੰ ਪਤਾ ਨਾ, ਸਾਡੇ ਦਰਮਿਆਨ ਤਾਰ ਪਾਤੀ ਉਹਨਾਂ ਨੇ, ਸਾਨੂੰ ਪਤਾ ਨਾ, ਉਹਨਾਂ ਨੂੰ ਕੀ ਪਤਾ ਉਹ ਤੇ ਪਤਾ ਨਹੀਂ ਕਿਧਰੋਂ ਰਹਿੰਦੇ ਨੇ। ਉਹ ਇਹਦਾ ਜਿਹੜਾ ਦੋਸਤ ਸੀ ਇਹ ਉਹਦਾ ਕੰਮ ਆ ਜਾਂ ਇਮਰਾਨ ਖਾਨ ਦਾ ਕੰਮ ਹੈ? ਇਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨੇ ਵੀ ਤਕਰੀਰ ਕੀਤੀ। ਹਾਂ ਬਿਲਕੁਲ ਸੁਣਦੇ ਰਹੇ ਅਸੀਂ। ਤੇ ਉਹਨਾਂ ਦਾ ਤਾਮਨ ਸਿੱਖ ਬਰਾਦਰੀ ਥੋੜਾ ਕਰ ਰਹੀ ਹੈ, ਬਹੁਤ ਕੰਮ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਆਪਾਂ ਜਿੱਥੇ ਜਿਹੜੇ ਵੀ ਪਿੰਡ ਗਏ ਹਨ ਉਹਦੇ ਫੈਨ ਸਾਨੂੰ ਲੱਭ ਜਾਂਦੇ ਆ। ਉਹਦੀਆਂ ਗੱਲਾਂ ਹੀ ਬੜੀਆਂ ਪਿਆਰੀਆਂ ਯਾਰ, ਪੰਜਾਬੀ ਦੇ ਵਿੱਚ ਉਹਦੀਆਂ ਗੱਲਾਂ ਹੀ ਬੜੀਆਂ ਪਿਆਰੀਆਂ। ਉਹ ਨਵਜੋਤ ਸਿੰਘ ਸਿੱਧੂ ਜੇ ਪਾਕਿਸਤਾਨ 'ਚ ਕਿੱਥੇ ਇਲੈਕਸ਼ਨ ਤੇ ਖਲੋ ਜਾਵੇ, ਮੇਰਾ ਖਿਆਲ ਆ ਉਹਨੇ ਉਹ ਜਿੱਤ ਜਾਣਾ। ਉਹ ਤਾਂ ਪਹਿਲਾਂ ਹੀ ਕਹਿੰਦਾ ਸੀ, ਉਹਨੇ ਆਖਿਆ ਇੱਥੇ ਬੰਦਿਆਂ ਨੇ ਕਿਹਾ ਸਾਡੇ ਨੇ। ਇੱਕ ਮਿੰਟ ਨਾ ਲਾਓ ਕੀ ਹੈ, ਮੈਂ ਕਿਹਾ ਮਾਈਕ ਲਗਾ, ਇਹ ਕਾਹਦੇ ਲਈ ਆ? ਤੁਹਾਡੀਆਂ ਗੱਲਾਂ ਚਾਹੁੰਦੇ ਜਾਣੀਆਂ। ਮੈਂ ਕਿਹਾ ਹੁਣ ਦੇਖੋ ਨਾ, ਇਹ ਗੱਲਾਂ ਤੇ ਗਈਆਂ ਮੁੱਕ ਤੇ ਪਾਣੀ ਤੁਸੀਂ ਪੀਣਾ ਹੋਊ ਤਾਂ ਜ਼ਰੂਰ। ਨਹੀਂ ਪਾਣੀ ਪੀਵਾਂਗੇ, ਮੈਂ ਜ਼ਰਾ ਥੋੜ੍ਹੀ ਜਿਹੀ ਗੱਲਬਾਤ ਕਰ ਲਵਾਂ ਫਿਰ ਪਾਣੀ ਪੀਵਾਂਗੇ। ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਨ ਦਾ ਮਕਸਦ ਹੀ ਇਹ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਪਿਆਰ, ਮੁਹੱਬਤ, ਪ੍ਰੀਤ ਦੀ ਜਿਹੜੀ ਪੁਰਾਣੀਆਂ ਸਾਡੀਆਂ ਗੰਢਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਬਹਾਲ ਕਰਨ ਦੀ, ਔਰ ਜਿਹੜੇ ਲੋਕਾਂ ਨੂੰ ਚਾਅ ਹੈਗਾ ਆਪਣਾ ਪਿੰਡ ਵੇਖਣ ਦਾ, ਉਹ ਚਾਹ ਵੀ ਅਸੀਂ ਪੂਰਾ ਕਰਦੇ ਰਹਿੰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ, ਕਿਸੇ ਹੋਰ ਪਿੰਡ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।